ਜੀ। ਤੇ ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਸਵੇਰੇ ਆਪਾਂ ਦੱਸਿਆ ਸੀਗਾ, ਜੋ ਡੈਪਟ ਸੀਲਿੰਗ ਨੂੰ ਲੈ ਕੇ ਰਿਪਬਲਿਕਨਸ ਦੀ ਹੁਣ ਸਟੇਟਮੈਂਟ ਆਈ ਆ ਵੀ ਕੁਝ ਪ੍ਰੋਗਰੈਸ ਯੂਐਸ ਦੇ ਜੋ ਡੈਪਟ ਸੀਲਿੰਗ ਟਾਕਸ ਚੱਲ ਰਹੀਆਂ ਉਹਦੇ ਵਿੱਚ ਹੋਈ ਹੈਗੀ ਆ। ਸੋ ਹੁਣ ਯੂਐਸਏ ਦਾ ਜੋ ਕਰਜ਼ਾ ਆ ਉਹਨੂੰ ਵਧਾਉਣ ਦੀ ਲਿਮਿਟ 31.4 ਟ੍ਰਿਲੀਅਨ ਡਾਲਰ ਦੀ ਹੋ ਰਹੀ ਹੈਗੀ ਆ, ਤਾਂ ਕਿ ਕੈਟਾਸਟ੍ਰੋਫੀ ਡਿਫਾਲਟ ਨਾ ਹੋ ਜਾਏ। 4 ਘੰਟੇ ਦੀ ਅੱਜ ਮੀਟਿੰਗ ਚੱਲੀ ਵਾਈਟ ਹਾਊਸ ਦੇ ਵਿੱਚ। ਯੂਐਸ ਦੇ ਹਾਊਸ ਸਪੀਕਰ ਕੈਵਨ ਮਕਾਰਥੀ ਤੇ ਹੋਰ ਟੀਮ ਵਾਈਟ ਹਾਊਸ ਬਾਈਡਨ ਉਹਨਾਂ ਦੀ ਟੀਮ ਉੱਥੇ ਪੂਰੀ ਹਾਜ਼ਰ ਸੀ। ਤੇ ਕੈਵਨ ਮਕਾਰਥੀ ਹੁਣੀ ਕਹਿੰਦੇ ਪਈ ਲੱਗਦਾ ਆ ਵੀ ਦੋਨੋਂ ਸਾਈਡਸ ਐਗਰੀਮੈਂਟ ਤੇ ਪਹੁੰਚ ਜਾਣਗੀਆਂ, ਈਵਨ ਦੋ ਬਹੁਤ ਸਾਰੇ ਇਸ਼ੂ ਹਜੇ ਅਨਰਿਜ਼ੋਲਵਡ ਹੈਗੇ ਆ। ਸੋ ਹਜੇ ਵੀ ਫਾਈਨਲ ਕੁਛ ਨਹੀਂ ਹੋਇਆ ਹੈਗਾ, ਪਰ ਜੋ ਵਾਈਟ ਹਾਊਸ ਦੀ ਸਪੋਕਸਪਰਸਨ ਆ ਕਰੀਨ ਜੀਨ ਪੀਅਰ, ਉਹਨਾਂ ਨੇ ਵੀ ਕਿਹਾ ਆ ਵੀ ਲੱਗਦਾ ਆ ਵੀ ਜੋ ਰਿਜ਼ਲਟਸ ਆ ਉਹ ਪੋਜ਼ਿਟਿਵ ਹੀ ਆਉਣਗੇ। ਚਲੋ ਚੰਗੀ ਗੱਲ ਆ ਵੀ ਕਿੱਦਾਂ ਆ। ਸੋ ਇਹ ਦੇਖਣਾ ਹੀ ਪੈਣਾ ਆ ਵੀ ਕੀ ਹੋਊਗਾ, ਨਹੀਂ ਤਾਂ ਬਹੁਤ ਜ਼ਿਆਦਾ ਵੱਡੀਆਂ ਮੁਸ਼ਕਿਲਾਂ ਆਪਣੇ ਸਾਹਮਣੇ ਜਿਹੜੀਆਂ ਉਹ ਖੜੀਆਂ ਨੇ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਇਸ ਟਾਈਮ ਕੈਲੀਫੋਰਨੀਆ ਦੇ ਕੁਝ ਨੇਬਰਹੁੱਡ ਅਜਿਹੇ ਨੇ ਜਿਹੜੇ ਬਹੁਤ ਹੀ ਜ਼ਿਆਦਾ ਐਕਸਪੈਂਸਿਵ ਮੰਨੇ ਜਾ ਰਹੇ ਆ। ਇੱਕ ਨਵੀਂ ਸਟੱਡੀ ਕੈਸ਼ਨਟ USA ਦੇ ਦੁਆਰਾ ਕੀਤੀ ਗਈ ਆ। ਉਹਨਾਂ ਨੇ ਇਸ ਬਾਰੇ ਜਾਣਕਾਰੀ ਦਿੱਤੀ ਆ। ਇਹਨਾਂ ਨੇ ਮੁਲਕ ਦੇ ਟੌਪ 10 ਐਕਸਪੈਂਸਿਵ ਨੇਬਰਹੁੱਡਸ ਦਾ ਜ਼ਿਕਰ ਕੀਤਾ ਹੈ, ਜਿਨ੍ਹਾਂ ਵਿੱਚੋਂ 3 ਜਿਹੜੇ ਸ਼ਹਿਰ ਆ ਨੇਬਰਹੁੱਡਸ ਜਿਹੜੇ ਉਹ ਕੈਲੀਫੋਰਨੀਆ ਦੇ ਆਏ ਆ। ਕੈਲੀਫੋਰਨੀਆ ਦੇ ਵਿੱਚ ਸਭ ਤੋਂ ਮਹਿੰਗਾ ਐਕਸਪੈਂਸਿਵ ਨੇਬਰਹੁੱਡ ਬੈਵਰਲੀ ਹਿਲਸ ਗੇਟਵੇ ਉਹ ਦੱਸਿਆ ਗਿਆ ਆ। ਇਹ ਓਵਰਆਲ ਮੁਲਕ ਦੇ ਵਿੱਚ ਚੌਥੇ ਨੰਬਰ ਤੇ ਰਿਹਾ। ਬੈਲ ਏਅਰ ਕੈਲੀਫੋਰਨੀਆ 'ਚ 7ਵੇਂ ਨੰਬਰ ਤੇ ਓਵਰਆਲ ਰਿਹਾ। ਇਹ ਦੂਜੇ ਨੰਬਰ ਤੇ ਉੱਦਾਂ ਕੈਲੀਫੋਰਨੀਆ 'ਚ। ਤੇ ਟਰੋਸਡੇਲ ਅਸਟੇਟਸ ਕੈਲੀਫੋਰਨੀਆ ਦਾ ਇਹ ਜਿਹੜਾ ਨੇਬਰਹੁੱਡ ਆ ਇਹ ਸਭ ਤੋਂ ਮਹਿੰਗੇ ਦੇਖੇ ਗਏ ਆ। ਕੈਲੀਫੋਰਨੀਆ ਦਾ ਐਵਰੇਜ ਹੋਮ ਪ੍ਰਾਈਸ ਹੁਣ 7,65,900 ਦੇ ਉੱਤੇ ਪਹੁੰਚ ਚੁੱਕਾ ਆ। ਉੱਦਾਂ ਜੇ ਦੇਖਿਆ ਜਾਵੇ ਜਿਹੜੇ ਰੈੱਡ ਹੌਟ ਮਾਰਕੀਟਸ ਆ ਰੀਅਲ estate ਦੀਆਂ, ਉੱਥੇ ਮਿਲੀਅਨ 2-2 ਮਿਲੀਅਨ ਡਾਲਰ ਵੀ ਕਈ ਥਾਵਾਂ ਦੇ ਉੱਤੇ ਐਵਰੇਜ ਪ੍ਰਾਈਸ ਉਹਨਾਂ ਥਾਵਾਂ ਦੇ ਪਹੁੰਚੇ ਆ। ਮੁਲਕ ਦੇ ਵਿੱਚ ਸਭ ਤੋਂ ਐਕਸਪੈਂਸਿਵ ਨੇਬਰਹੁੱਡ ਮਨਲਾ ਪੈਨ ਫਲੋਰੀਡਾ ਤੇ ਦੂਜੇ ਨੰਬਰ ਤੇ ਪਾਮ ਆਈਲੈਂਡ ਫਲੋਰੀਡਾ। ਸੋ ਫਲੋਰੀਡਾ ਨੇ ਸਭ ਤੋਂ ਮਹਿੰਗੇ ਨੇਬਰਹੁੱਡਸ ਦੇ ਵਿੱਚ ਬਾਜੀ ਜਿਹੜੀ ਆ ਮਾਰੀ ਆ। ਬਿਲਕੁਲ ਇਹ ਜਿਹੜਾ ਮਨਾਲਾ ਪੈਨ ਜਿਹੜਾ ਹੈਗਾ ਆ ਇਹ ਬਿਲਕੁਲ ਸਮੁੰਦਰ ਦੇ ਤੱਟ ਦੇ ਉੱਤੇ ਹੈਗਾ ਆ, ਜਿਹੜਾ ਸਭ ਤੋਂ ਐਕਸਪੈਂਸਿਵ ਨੇਬਰਹੁੱਡ ਦੇ ਵਜੋਂ ਆਇਆ ਆ। ਸੈਕਰਾਮੈਂਟੋ ਸਿਟੀ ਕੌਂਸਲ ਦੀ ਕੱਲ ਮੀਟਿੰਗ ਚੱਲ ਰਹੀ ਸੀ, ਜਿਹਦੇ ਵਿੱਚ ਕਾਫੀ ਜ਼ਿਆਦਾ ਡਿਸਰਪਸ਼ਨ ਹੋਈ। ਇੱਕ ਦੂਜੇ ਦੇ ਧੱਕਾ ਮੁੱਕੀ ਵੀ ਚੱਲੇ ਉੱਥੇ। ਗੋ ਹੋਮ ਨਾਜ਼ੀਜ਼ ਦੇ ਨਾਅਰੇ ਵੀ ਲੱਗੇ। ਇੱਕ ਬੀਬੀ ਸੈਕਰਾਮੈਂਟੋ ਸਿਟੀ ਕੌਂਸਲ 'ਚ ਜੀਓ ਹੈਗੀ ਆ, ਉਹ ਕਹਿੰਦੀ ਵੀ ਮੇਰੇ ਨਾਲ ਪਹਿਲਾਂ ਵੀ ਇਨਅਪਰੋਪਰੀਏਟਲੀ ਬਿਹੇਵੀਅਰ ਕਈ ਲੋਕਾਂ ਵੱਲੋਂ ਵਰਤਿਆ ਜਾਂਦਾ ਆ, ਤੇ ਹਰ ਟਾਈਮ ਐਂਟੀਸੈਮਿਟਿਕ ਲੈਂਗੁਏਜ ਵਰਤੀ ਜਾਂਦੀ ਹੈਗੀ ਆ। ਪਿਛਲੇ ਟਿਊਜ਼ਡੇ ਦੀ ਜੋ ਮੀਟਿੰਗ ਹੋਈ ਸੀ ਉਹਦੇ ਵਿੱਚ ਕੁਛ ਪ੍ਰਾਈਡ ਬॉयਜ਼ ਚਲੇ ਗਏ, ਉਹਨੇ ਜਾ ਕੇ ਇਸ ਮੀਟਿੰਗ ਦੇ ਵਿੱਚ ਕਾਫੀ ਰੌਲਾ ਪਾਇਆ। ਤੇ ਸੈਕਰਾਮੈਂਟੋ ਦੇ ਮੇਅਰ ਡੈਰਲ ਸਟੀਨਬਰਗ ਨੇ ਇਹ ਕਿਹਾ ਵੀ ਡੈਮੋਕ੍ਰੇਸੀ ਮੈਸੀ ਤੇ ਇਮਪਰਫੈਕਟ ਹੋ ਸਕਦੀ ਆ, ਪਰ ਇਹਦਾ ਮਤਲਬ ਇਹ ਨਹੀਂ ਵੀ ਜੇ ਤੁਹਾਨੂੰ ਫਸਟ ਅਮੈਂਡਮੈਂਟ ਰਾਈਟ ਆ ਵੀ ਤੁਸੀਂ ਹੇਟ ਖਿਲਾਰੋ, ਤੁਹਾਨੂੰ ਉਹ ਕੋਈ ਰਾਈਟ ਨਹੀਂ ਹੈ ਵੀ ਤੁਸੀਂ ਵਾਇਲੈਂਸ ਨੂੰ ਇਨਸਾਈਟ ਕਰੋ। ਸੋ ਨੋ ਮੈਟਰ ਨੋ ਵਨ ਪੁਆਇੰਟ ਆਫ ਵਿਊ ਕੋਈ ਵੀ ਹੋਵੇ, ਤੁਸੀਂ ਕਿਸੇ ਤੇ ਵਾਇਲੈਂਸ ਨਹੀਂ ਕਰ ਸਕਦੇ ਹੈਗੇ। ਸੋ ਇਹ ਪਹਿਲੀ ਵਾਰੀ ਨਹੀਂ ਹੋਇਆ ਸੈਕਰਾਮੈਂਟੋ ਸਿਟੀ ਕੌਂਸਲ ਦੀ ਮੀਟਿੰਗ ਦੇ ਵਿੱਚ, ਇਸ ਤੋਂ ਪਹਿਲਾਂ ਵੀ ਕਈ ਵਾਰੀ ਕਹਿੰਦੇ ਰੌਲਾ ਰੱਪਾ ਪੈਂਦਾ ਰਿਹਾ ਹੈ।